ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਅਲੈਕਮ। 11 ਅਗਸਤ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਇਸ ਤੋਂ ਪਹਿਲਾਂ ਕਿ ਵੀਲੌਗ ਵਾਲੇ ਪਾਸੇ ਆਈਏ ਤੁਹਾਨੂੰ ਚੇਤੇ ਕਰਾ ਦਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੀ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ। ਜਿਹੜੀਆਂ ਦੋ ਮੇਨ ਖਬਰਾਂ ਨੇ ਜਿਨ੍ਹਾਂ ਤੇ ਚਾਨਣ ਪਾਉਣਾ, ਇੱਕ ਤੇ ਉਹ ਅਲ ਜਜ਼ਾਇਰ ਦੀ ਮੁਸਲਮਾਨਾਂ ਦੀ ਧੀ ਐਸੀ ਬਾਕਸਰ ਜਿਹਨੇ ਜ਼ਨਾਨੀਆਂ ਦੇ ਮੁਕਾਬਲੇ 'ਚ ਓਲੰਪਿਕਸ ਦੇ ਵਿੱਚੋਂ 골ਡ ਮੈਡਲ ਜਿੱਤਿਆ, ਨਾਂ ਉਹਦਾ ਹੈ ਇਮਾਨ ਖਲੀਫ। ਤੇ ਨਾਲ ਅਸੀਂ ਦੂਜੀ ਤਗੜੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਦੀ ਹੈ। ਉਹਦਾ ਵੀ ਇਸੇ ਖਬਰ ਦੇ ਨਾਲ ਕੋਈ ਨਾ ਕੋਈ ਜੋੜ ਮੇਲ ਹੈ। ਇਸ ਤੋਂ ਇਹ ਦੋਵੇਂ ਖਬਰਾਂ ਰੱਖਾਂਗੇ। ਪਹਿਲਾਂ ਉਹਨੇ ਇਮਾਨ ਖਲੀਫ ਦੀ ਖਬਰ ਵਾਲੇ ਪਾਸੇ। ਇਮਾਨ ਖਲੀਫ ਜਿਹੜੀ ਹੈ ਅਲ ਜਜ਼ਾਇਰ ਮੁਲਕ ਹੈ, ਉੱਥੋਂ ਮੁਸਲਮਾਨਾਂ ਦੀ ਇੱਕ ਧੀ, ਬੜੇ ਹੀ ਇੱਕ ਪਿਛੋਕੜੇ ਪਿੰਡ ਦੀ ਰਹਿਣ ਵਾਲੀ, ਤੇ ਗੁਰਬਤ ਨੇ ਮਾਤੀ ਮਾਰ ਕੇ ਰੱਖੀ ਸੀ ਇਮਾਨ ਖਲੀਫ ਤੇ ਉਹਦੇ ਘਰ ਵਾਲਿਆਂ ਦੀ। ਗੁਰਬਤ ਇੰਨੀ ਕਿ ਕਚਰਾ ਚੁੱਕ ਕੇ ਵੇਚਦੀ ਰਹੀ ਹੈ ਧੀ। ਤੇ ਇਹ ਆਪਣੀ ਜਾ ਕੇ ਓਲੰਪਿਕਸ ਦੇ ਵਿੱਚ ਉੱਥੇ ਜ਼ਨਾਨੀਆਂ ਦੇ ਮੁਕਾਬਲੇ ਜਿਹੜੇ ਬਾਕਸਿੰਗ ਦੇ ਸਨ ਉਹਦੇ ਵਿੱਚ ਇਹਨੇ ਸ਼ਮੂਲੀਅਤ ਕੀਤੀ। ਤੇ ਫਿਰ ਮੰਨੇ ਪਰਮੰਨੇ ਮੁਲਕ ਤੇ ਜਿਹੜੇ ਤਗੜੇ ਤੇ ਅਮੀਰ ਤੇ ਸਾਹੂਕਾਰ ਮੁਲਕ ਨੇ, ਇਟਲੀ ਤੇ ਚਾਈਨਾ ਤੇ ਪਤਾ ਨਹੀਂ ਕੌਣ ਕੌਣ, ਉਹਨਾਂ ਸਾਰਿਆਂ ਨੂੰ ਹਰਾ ਕੇ, ਦੂਜੇ ਲਫ਼ਜ਼ਾਂ ਦੇ ਵਿੱਚ ਉਹਨਾਂ ਦਾ ਨੱਕ ਮੂੰਹ ਭੰਨ ਕੇ, ਕਿਉਂਕਿ ਬਾਕਸਿੰਗ ਦੇ ਵਿੱਚ ਤੇ ਨੱਕ ਮੂੰਹ ਹੀ ਭੰਨਣਾ ਹੁੰਦਾ, ਉਹ ਭੰਨ ਕੇ ਤੇ ਇਹ ਅਲ ਜਜ਼ਾਇਰ ਦੇ ਵਿੱਚ ਇੱਕ ਬੜੇ ਗਰੀਬ ਘਰ ਦੀ ਜਿਹੜੀ ਧੀ ਹੈ ਉਹਨੇ 골ਡ ਮੈਡਲ ਜਿੱਤਿਆ। ਹੁਣ ਤੁਸੀਂ ਸੋਚੋਗੇ ਵੀ ਚਲੋ ਇਹਨੇ 골ਡ ਮੈਡਲ ਜਿੱਤਿਆ, ਮਾੜੇ ਘਰ ਦੀ ਸੀ ਇਸ ਲਈ ਅਸੀਂ ਇਹਦੀ ਖਬਰ ਤੁਹਾਡੇ ਸਾਹਮਣੇ ਰੱਖੀ ਹੈ। ਨਾ, ਇਸ ਤਰ੍ਹਾਂ ਨਹੀਂ ਹੈ। ਇਹਦੀ ਜਿਹੜੀ 골ਡ ਮੈਡਲ ਦੀ ਖਬਰ ਹੈ ਉਹਦੇ ਵਿੱਚ ਇੱਕ ਹੋਰ ਵੀ ਟਵਿਸਟ ਹੈ ਜਿਹਦੀ ਵਜ੍ਹਾ ਤੋਂ ਅਸੀਂ ਸੋਚਿਆ ਵੀ ਇਹ ਖਬਰ ਤੁਹਾਡੇ ਸਾਹਮਣੇ ਜ਼ਰੂਰ ਰੱਖੀਏ। ਇਮਾਨ ਖਲੀਫ ਜਿਹੜੀ ਹੈ, ਪਹਿਲਾਂ ਤਾਂ ਇਹਦਾ ਬੈਕਗਰਾਊਂਡ ਤੁਹਾਨੂੰ ਦੱਸ ਦਈਏ ਵੀ ਅਲ ਜਜ਼ਾਇਰ ਦੇ ਵਿੱਚ ਇੱਕ ਬੜੇ ਦੂਰ ਦਰਾਜ਼ ਦੇ ਪਿੰਡ ਦੇ ਵਿੱਚ ਇਹ ਪੈਦਾ ਹੋਈ। ਬੜਾ ਮਾੜਾ ਘਰ ਸੀ। ਮਾਂ ਪਿਓ ਜਿਹੜੇ ਨੇ ਉਹ ਇਹਦੀ ਟ੍ਰੇਨਿੰਗ ਨਹੀਂ ਸੀ ਕਰਵਾ ਸਕਦੇ। ਇਹਦਾ ਬਾਪ ਜਿਹੜਾ ਮੰਨਦਾ ਨਹੀਂ ਸੀ, ਕਿਉਂਕਿ ਟ੍ਰੇਨਿੰਗ ਕੈਂਪ ਜਿਹੜਾ ਸੀ ਉਹ ਘਰ ਤੋਂ ਕੋਈ 10 ਕਿਲੋਮੀਟਰ ਦੂਰ ਸੀ। ਪਿਓ ਨੂੰ ਮਨਾਉਣ ਵਾਸਤੇ ਬੜੀਆਂ ਮਿੰਨਤਾਂ ਕੀਤੀਆਂ, ਤਦ ਜਾ ਕੇ ਪਿਓ ਜਿਹੜਾ ਉਹ ਮੰਨਿਆ। ਔਰ ਜਿਸ ਵੇਲੇ ਮੰਨਿਆ ਤਾਂ ਪੈਸੇ ਕੋਈ ਨਹੀਂ ਸੀ ਟ੍ਰੇਨਿੰਗ ਵਾਸਤੇ। ਇਮਾਨ ਖਲੀਫ ਤੇ ਉਹਦੀ ਮਾਂ ਜਿਹੜੀ ਹੈ ਉਹ ਸੁੱਕੀਆਂ ਰੋਟੀਆਂ ਤੇ ਕੁਸਕੁਸ ਜਿਹੜੀ ਹੈ ਉਹ ਇੱਕ ਦਲੀਏ ਤਰ੍ਹਾਂ, ਤੁਸੀਂ ਉਹਨੂੰ ਕਹਿ ਲਓ, ਹੁੰਦਾ ਤਾਂ ਨਹੀਂ ਦਲੀਆ, ਹੁਣ ਕਈ ਲੋਕੀ ਮੇਰਾ ਮਜ਼ਾਕ ਉਡਾਉਣਗੇ, ਲੇਕਿਨ ਇਹ ਗ੍ਰੇਨ ਹੁੰਦਾ ਜਿਹੜਾ ਜ਼ਿਆਦਾਤਰ ਮਿਡਲ ਈਸਟ ਦੇ ਵਿੱਚ ਲੋਕੀ ਖਾਂਦੇ ਨੇ। ਕਈ ਮੁਲਕਾਂ ਦੇ ਵਿੱਚ ਮੈਡੀਟਰੇਨੀਅਨ ਤੇ ਮਿਡਲ ਈਸਟ ਜਿਹੜਾ ਉਹਦੇ ਵਿੱਚ ਕਈ ਮੁਲਕਾਂ 'ਚ ਇਸਤੇਮਾਲ ਹੁੰਦਾ। ਤੇ ਉਹ ਤੁਸੀਂ ਮੋਟਾ ਦਲੀਆ ਕਹਿ ਲਓ ਉਹਨੂੰ, ਜਾਂ ਮੋਟਾ ਦਾਣਾ ਹੁੰਦਾ ਦਲੀਏ ਤਰ੍ਹਾਂ, ਤੇ ਇੱਕ ਕਿਸਮ ਦੀ ਉਹਨੂੰ ਕਣਕ ਆਖ ਲਓ, ਜੋ ਵੀ ਆਖਣਾ, ਮਤਲਬ ਅਨਾਜ ਦੀ ਇੱਕ ਕਿਸਮ ਹੈ, ਤੇ ਉਹਨੂੰ ਕੁਸਕੁਸ ਆਖਦੇ ਨੇ। ਤੇ ਇਹ ਕੁਸਕੁਸ ਵੇਚਦੀ ਸੀ ਆਪਣੀ ਮਾਂ ਦੇ ਨਾਲ ਗਲੀਆਂ ਬਾਜ਼ਾਰਾਂ 'ਚ, ਤੇ ਸੁੱਕੀਆਂ ਰੋਟੀਆਂ ਇਕੱਠੀਆਂ ਕਰਕੇ ਵੇਚ ਕੇ, ਤੇ ਇਹ ਆਪਣੇ ਉਹ ਪੈਸੇ ਇਕੱਠੇ ਕਰਕੇ ਤੇ ਆਪਣੀ ਬਾਕਸਿੰਗ ਦਾ ਜਿਹੜਾ ਉਹ ਟ੍ਰੇਨਿੰਗ ਹਾਸਲ ਕਰਦੀ ਸੀ। ਬਹਰਹਾਲ ਫਿਰ ਇੱਕ ਮੌਕਾ ਆਇਆ ਕਿ ਪਿਓ ਨੇ ਕਿਹਾ ਕਿ ਮੈਂ ਹੁਣ ਹੋਰ ਟ੍ਰੇਨਿੰਗ ਨਹੀਂ ਕਰਨ ਦੇਣੀ, ਜਾਂ ਮੇਰੇ ਪੱਲੇ ਇੰਨੇ ਰੁਪਈਏ ਪੈਸੇ ਨਹੀਂ ਕਿ ਮੈਂ ਕਰਵਾਉਣ ਦਿਆਂ। ਤੇ ਫਿਰ ਫੁੱਫੀ ਲੈ ਗਈ ਆਪਣੇ ਕੋਲ, ਤੇ ਫੁੱਫੀ ਤੇ ਫੁੱਫੜ ਨੇ ਤੇ ਉੱਥੇ ਜਿਹੜੇ ਇਹਦੇ ਕਜ਼ਨ ਨੇ, ਉੱਥੇ ਉਹਨਾਂ ਨੇ ਫਿਰ ਇਹਨੂੰ ਟ੍ਰੇਨਿੰਗ ਕਰਵਾਈ। ਲੇਕਿਨ ਉੱਥੇ ਵੀ ਪੈਸੇ ਕੋਲ ਕੋਈ ਨਹੀਂ ਸੀ, ਤੇ ਉੱਥੇ ਵੀ ਸਕ੍ਰੈਪ ਚੁੱਕ ਕੇ, ਸਕ੍ਰੈਪ ਜਿਹੜਾ ਹੁੰਦਾ ਕੋਈ ਤਾਂਬੇ ਦਾ ਕੋਈ ਲੋਹੇ ਦਾ ਸਕ੍ਰੈਪ ਚੁਣਦੀ ਰਹੀ ਹੈ ਇਮਾਨ ਖਲੀਫ ਜਿਹੜੀ ਗਲੀਆਂ ਦੇ ਵਿੱਚੋਂ, ਤੇ ਉਹਨੂੰ ਵੇਚਿਆ ਤੇ ਆਪਣਾ ਸ਼ੌਕ ਪੂਰਾ ਕੀਤਾ ਟ੍ਰੇਨਿੰਗ ਲਈ ਬਾਕਸਿੰਗ ਦੀ। ਚਲੋ ਇਹ ਤੇ ਇੱਕ ਉਹਦਾ ਸਾਰਾ ਸਫ਼ਰ ਸੀ, ਮਾੜੇ ਘਰ ਤੋਂ ਨਿਕਲ ਕੇ, ਮਾੜੇ ਮੁਲਕ ਤੋਂ ਨਿਕਲ ਕੇ, ਅਲ ਜਜ਼ਾਇਰ ਤੋਂ ਇਹ ਅੱਪੜ ਗਈ ਓਲੰਪਿਕਸ ਦੇ ਵਿੱਚ ਖੇਡਣ, ਕੁੜੀਆਂ ਦੇ ਮੁਕਾਬਲੇ ਦੇ ਵਿੱਚ। ਮੇਨ ਜਿਹੜਾ ਜ਼ਨਾਨੀਆਂ ਦਾ ਮੁਕਾਬਲਾ ਸੀ ਉਹਦੇ ਵਿੱਚ ਬਾਕਸਿੰਗ ਖੇਡਣ। ਇਹਦੀ ਮਾੜੀ ਕਿਸਮਤ ਕਿ ਇਹਦੇ ਸਾਹਮਣੇ ਇਟਲੀ ਦੀ ਬਾਕਸਰ ਆ ਗਈ। ਹੈ ਤੇ ਵੈਸੇ ਚੰਗੀ ਕਿਸਮਤ ਸੀ ਵੀ ਇਹਨੇ ਉਹਨੂੰ ਹਰਾ ਲਿਆ, ਲੇਕਿਨ ਇਹਨੇ ਉਹਨੂੰ ਪਹਿਲੇ ਸ਼ਾਇਦ 40 ਸਕਿੰਟਾਂ ਦੇ ਵਿੱਚ ਹੀ ਉਹਦੇ ਕੋਈ ਸਿਰ ਦੇ ਵਿੱਚ ਜਾਂ ਮੂੰਹ ਦੇ ਉੱਤੇ ਕੋਈ ਐਸਾ ਮੁੱਕਾ ਮਾਰਿਆ ਕਿ ਉਹਨੇ ਹੱਥ ਖੜੇ ਕਰ ਦਿੱਤੇ, ਤੇ ਉਹਨੇ ਆਖਿਆ ਵੀ ਮੇਰੀ ਮਾਫੀ, ਮੈਂ ਦੂਜਾ ਮੁੱਕਾ ਨਹੀਂ ਖਾਣਾ। ਉਹ ਜਿਹੜੀ ਇਟਲੀ ਦੀ ਬਾਕਸਰ ਸੀ, ਇੱਕ ਤੇ ਉਹ ਰੋ ਪਈ ਗੋਡਿਆਂ ਤੇ ਡਿੱਗ ਕੇ, ਤੇ ਦੂਜਾ ਉਹਨੇ ਕਿਹਾ ਦਿਸ ਇਜ਼ ਅਨਫੇਅਰ। ਉਹਨੇ ਉੱਥੇ ਅੰਗਰੇਜ਼ੀ 'ਚ ਕਿਹਾ ਕਿ ਦਿਸ ਇਜ਼ ਅਨਫੇਅਰ। ਉਹਨੇ ਕਿਹਾ ਵੀ ਇਹ ਜਿਹੜਾ ਇਨਸਾਫ ਨਹੀਂ ਹੈਗਾ। ਇਹ ਉਹਨੇ ਜਿਸ ਵੇਲੇ ਨਾਰਾ ਮਾਰਿਆ, ਤੇ ਜਿੰਨੀ ਵੀ ਚਿੱਟੀ ਚਮੜੀ ਵਾਲੇ ਲੋਕੀ ਸਨ ਤਗੜੇ, ਉਹਨਾਂ ਜਨਾਬ ਐਸਾ ਟਵਿੱਟਰ ਦੇ ਉੱਤੇ ਤੇ ਐਸਾ ਪੂਰੀ ਦੁਨੀਆ ਦੇ ਵਿੱਚ ਇੱਕ ਮਾਹੌਲ ਗਰਮ ਕੀਤਾ। ਉਹਨਾਂ ਆਖਿਆ ਵੀ ਇਹ ਜਿਹੜੀ ਇਮਾਨ ਖਲੀਫ ਹੈ ਨਾ, ਕੁੜੀ ਨਹੀਂ ਹੈਗੀ, ਕੁੜੀਆਂ ਦੇ ਰੂਪ ਦੇ ਵਿੱਚ ਮੁੰਡਾ ਹੈ। ਕਿਉਂਕਿ ਇਹਦੀ ਕੋਈ ਇੱਕ, ਮੈਂ ਤਾਂ ਹੁਣ ਡਾਕਟਰ ਨਹੀਂ, ਡਾਕਟਰ ਤੁਹਾਨੂੰ ਦੱਸਣਗੇ ਕਿ ਬੰਦਿਆਂ ਦੇ ਵਿੱਚ XY ਕ੍ਰੋਮੋਸੋਮ ਹੁੰਦੇ ਨੇ, ਤੇ ਆਪਣੇ ਜਿਹੜੇ ਜ਼ਨਾਨੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ XX ਹੁੰਦਾ ਹੈ। ਤੇ ਇਹ ਜਿਹੜੇ ਇਹਦੇ ਜਿਹੜੇ ਕ੍ਰੋਮੋਸੋਮ ਸਨ, ਉਹ ਜ਼ਾਹਿਰ ਹੈ ਉਹ XX ਨਹੀਂ ਸਨ, XY ਸਨ, ਜਿਹੜੇ ਬੰਦਿਆਂ ਵਾਲੇ ਹੁੰਦੇ ਨੇ। ਇਸ ਵਜ੍ਹਾ ਤੋਂ
ਇਹਨੂੰ ਉਹਨਾਂ ਨੇ ਬੰਦਾ ਡਿਕਲੇਅਰ ਕਰ ਦਿੱਤਾ। ਹਾਲਾਂਕਿ ਇੱਕ ਕੁੜੀ ਜੰਮੀ ਸੀ, ਇਹ ਕੁੜੀ ਵੱਡੀ ਹੋਈ, ਇਹ ਸਾਰੀ ਉਮਰ ਕੁੜੀ ਹੈ, ਕੁੜੀਆਂ ਦੇ ਨਾਲ ਹੀ ਖੇਡੀ। ਇਹ ਇੱਕ ਲੜਕੀ ਸੀ, ਆਪਣੇ ਆਪ ਨੂੰ ਲੜਕੀ ਆਖਦੀ ਹੈ, ਲੜਕੀ ਬਾਇਓਲੋਜੀਕਲੀ ਉਹ ਕੁੜੀ ਹੈਗੀ ਹੈ, ਅਤੇ ਕੁੜੀ ਦੇ ਤੌਰ 'ਤੇ ਉਹਦੇ ਘਰ ਵਾਲਿਆਂ ਨੂੰ ਜਵਾਨ ਕੀਤਾ, ਕੁੜੀਆਂ ਦੇ ਵਿੱਚ ਉਹਨੇ ਟ੍ਰੇਨਿੰਗ ਕੀਤੀ, ਉਹ ਇੱਕ ਹੈ ਹੀ ਕੁੜੀ ਹੈ। ਲੇਕਿਨ ਉਹਦੀ ਕੋਈ ਇਹਨਾਂ ਰਿਪੋਰਟ ਬਣਾਈ, ਉਹ ਜੋ ਵੀ ਉਹਦੀ XY ਕਰਕੇ ਉਹਦੀ ਕ੍ਰੋਮੋਸੋਮਸ ਦੀ, ਅਤੇ ਉਹ ਰਿਪੋਰਟ ਬਣਾ ਕੇ ਆਖ ਦਿੱਤਾ ਕਿ ਜੀ ਇਹ ਤਾਂ ਮੁੰਡਾ ਹੈ। ਬਹਰਹਾਲ ਇਹ ਐਲਨ ਮਸਕ ਸਾਹਿਬ, ਹੋਰ ਇਸ ਤੋਂ ਇਲਾਵਾ ਵੀ JK ਰੋਲਿੰਗ ਅਤੇ ਪਤਾ ਨਹੀਂ ਕਿੰਨੇ ਪੀਅਰਸ ਮੋਰਗਨ ਅਤੇ ਕਿੰਨੇ ਉਹ ਜਨਾਬ ਖਬਰ ਚੁੱਕ ਦਿੱਤੀ। ਜਿਸ ਵੇਲੇ ਉਹ ਖਬਰ ਚੁੱਕਦੀ ਅਤੇ ਪੈਰ ਰੌਲਾ ਪੈ ਗਿਆ। ਹੁਣ ਉਹਦੇ ਵਿੱਚ ਕਹਿਣ ਵਾਲੇ ਕੁਝ ਲੋਕ ਇਹ ਵੀ ਕਹਿੰਦੇ ਨੇ, ਤਜਜ਼ੀਆ ਕਰਦੇ ਨੇ ਵੀ ਜੇ ਇਮਾਨ ਖਲੀਫ ਕਿਤੇ ਮੁਸਲਮਾਨਾਂ ਦੇ ਮੁਲਕ 'ਚ ਹੀ ਲੜਦੀ ਰਹਿੰਦੀ ਹੈ, ਬਾਕਸਿੰਗ ਕਰਦੀ, ਅਤੇ ਫਿਰ ਇਹ ਰੌਲਾ ਨਹੀਂ ਸੀ ਪੈਣਾ। ਉਹਨੇ ਕਿਉਂਕਿ ਸਾਹਮਣੇ ਉਹਦੇ ਇਟਲੀ ਦੀ ਜਿਹੜੀ ਹੈ ਉਹ ਇੱਕ ਗੋਰੀ ਕੁੜੀ ਸੀ, ਅਤੇ ਉਹਨੇ ਮੁੱਕਾ ਮਾਰ ਕੇ ਅਤੇ ਪਹਿਲੇ 40 ਸਕਿੰਟਾਂ ਦੇ ਵਿੱਚ ਢੇਰ ਕਰ ਦਿੱਤਾ, ਅਤੇ ਉਹਨੇ ਹੱਥ ਖੜੇ ਕਰ ਦਿੱਤੇ। ਉਹਨੇ ਕਿਹਾ ਮੈਂ ਗਾਹ ਨਹੀਂ ਲੜਨਾ। ਆਪਣੇ ਇਟਲੀ ਦੀ ਉਸ ਬਾਕਸਰ ਨੇ ਬਾਅਦ 'ਚ ਇਹ ਇੰਟਰਵਿਊ ਦਿੱਤਾ ਕਿ ਮੇਰੇ ਸਾਰੇ ਜਿਹੜੇ ਖ਼ਾਬ ਸਨ ਉਹ ਚਕਨਾਚੂਰ ਹੋ ਗਏ, ਮੈਂ ਹਾਰ ਗਈ, ਲੇਕਿਨ ਮੈਂ ਅਗਰ ਮਜ਼ੀਦ ਲੜਦੀ ਤਾਂ ਮੈਂ ਹੋ ਸਕਦਾ ਮਾਰੀ ਜਾਂਦੀ, ਮੈਨੂੰ ਉਹ ਮਾਰ ਦਿੰਦੀ ਜਾਂ ਮੈਨੂੰ ਨੁਕਸਾਨ ਹੋ ਜਾਂਦਾ। ਇਸ ਲਈ ਮੈਂ ਉੱਥੇ ਫੈਸਲਾ ਕੀਤਾ ਕਿ ਮੈਂ ਆਪਣੀ ਜਾਨ ਬਚਾ ਲਾਂ ਅਤੇ ਮੁਕਾਬਲੇ ਤੋਂ ਬਾਹਰ ਹੋ ਜਾ। ਉਹਨੇ ਉਹ ਜਿਹੜਾ ਇੱਕ ਰੋਣ ਵਾਲਾ ਇੰਟਰਵਿਊ ਦਿੱਤਾ। ਪਿੱਛੇ ਜਨਾਬ ਆਲੀ ਹੈ ਜਿਹੜੇ ਟਵੀਟ ਠੋਕ ਕੇ ਮੈਂ ਤੁਹਾਨੂੰ 4-5 ਤਗੜੇ ਬੰਦਿਆਂ ਦੀ ਜਿਹੜੀ ਮਿਸਾਲ ਦਿੱਤੀ ਹੈ, ਪੂਰੀ ਦੁਨੀਆ ਦੇ ਵਿੱਚ ਇਮਾਨ ਖਲੀਫ ਦੇ ਖਿਲਾਫ ਇੱਕ ਮਾਹੌਲ ਬਣ ਗਿਆ। ਹੁਣ ਜਿਹੜੇ ਓਲੰਪਿਕਸ ਵਾਲੇ ਸੀ ਉਹਨਾਂ ਬਾਰ-ਬਾਰ ਆਖਿਆ ਵੀ ਭਾਈ ਐਸੀ ਗੱਲ ਕੋਈ ਨਹੀਂ ਹੈ, ਇਹ ਇੱਕ ਕੁੜੀ ਹੈ, ਅਸੀਂ ਪੂਰੀ ਤਰ੍ਹਾਂ ਟੈਸਟ ਕੀਤਾ ਹੈ। ਜ਼ਾਹਿਰ ਹੈ ਮੈਡੀਕਲ ਬੋਰਡ ਹੁੰਦੇ ਨੇ, ਸਾਰੀਆਂ ਚੀਜ਼ਾਂ ਦੇਖ ਕੇ, ਔਰ ਉਹ ਵੀ ਇੱਕ ਹੁਣ ਦੱਸੋ ਮੁਸਲਮਾਨਾਂ ਦੀ ਅਤੇ ਮਾੜੇ ਮੁਲਕ ਦੀ ਜਿਹੜੀ ਧੀ ਹੋਣੀ ਹੈ ਉਹਨੂੰ ਇਹ ਇੰਜ ਲੜਨ ਦਿੰਦੇ ਨੇ, ਮੈਨੂੰ ਦੱਸੋ। ਉਹਨਾਂ ਆਖਿਆ ਜੀ ਮੈਡੀਕਲ ਦੇ ਵਿੱਚ ਲੇਡੀ ਡਾਕਟਰਾਂ ਨੇ ਸਾਰਿਆਂ ਨੇ ਇਹਨੂੰ ਚੈੱਕ ਕਰਕੇ ਸਰਟੀਫਿਕੇਟ ਦਿੱਤਾ ਹੈ, ਅਤੇ ਇਹ ਇੱਕ ਕੁੜੀ ਹੈ, ਔਰ ਇਹਨੇ ਇਸੇ ਤੋਂ ਕੁੜੀਆਂ ਦੇ ਮੁਕਾਬਲੇ ਦੇ ਵਿੱਚ ਇਹ ਲੜ ਰਹੀ ਹੈ। ਔਰ ਇਹ ਇਕੱਲੀ ਇਮਾਨ ਖਲੀਫ ਦੀ ਉਹ ਰਿਪੋਰਟ ਨਹੀਂ ਸੀ ਮੈਡੀਕਲ, ਜਿਹੜੀ XX ਔਰ XY ਵਾਲਾ ਜਿਹੜਾ ਮਸਲਾ ਸੀ, ਹੋਰ ਵੀ 1-2 ਲੋਕਾਂ ਦਾ ਇਹੋ ਜਿਹਾ ਮਸਲਾ, ਅਤੇ ਉਹਨਾਂ ਨੂੰ ਵੀ ਕੁੜੀ ਹੀ ਕਿਹਾ ਗਿਆ, ਔਰ ਕੁੜੀਆਂ ਦੇ ਵਿੱਚ ਹੀ ਉਹਨਾਂ ਨੂੰ ਲੜਨ ਦੀ ਜਿਹੜੀ ਹੈ ਉਹ ਇਜਾਜ਼ਤ ਦਿੱਤੀ ਗਈ ਹੈ। ਬਹਰਹਾਲ ਇਮਾਨ ਖਲੀਫ ਨੇ ਜਿਸ ਵੇਲੇ ਉਹਦੇ ਖਿਲਾਫ ਇਹ ਪੂਰੀ ਡੰਡ ਇਹਨਾਂ ਨੇ ਪਾ ਦਿੱਤੀ, ਮਾਹੌਲ ਇਹੋ ਜਿਹਾ ਬਣਾ ਦਿੱਤਾ ਕਿ ਉਹ 1-2 ਵਾਰੀ ਉਹਨੂੰ ਵਿਚਾਰੀ ਨੂੰ ਰੋਣਾ ਪਿਆ, ਪਰੇਸ਼ਾਨ ਹੋਣਾ ਪਿਆ। ਉਹਨੂੰ ਇੰਨਾ ਪ੍ਰੈਸ਼ਰ ਪਾ ਦਿੱਤਾ ਕਿ ਉਹ ਜਨਾਬ ਗਾਂ ਜਿਹੜੀ ਹੈ ਬਾਕਸਿੰਗ ਕਰ ਹੀ ਨਾ ਸਕੇ ਜਾਂ ਲੜ ਹੀ ਨਾ ਸਕੇ, ਕਿਉਂਕਿ ਪੂਰਾ ਮਾਹੌਲ ਹੀ ਉਹਦੇ ਖਿਲਾਫ ਬਣਾਤਾ। ਇੱਥੋਂ ਤੱਕ ਬਣਾ ਦਿੱਤਾ ਕਿ ਓਲੰਪਿਕਸ ਵਾਲਿਆਂ ਨੂੰ ਵੀ ਮਾਫੀ ਮੰਗਣੀ ਪਈ ਕਿ ਅਸੀਂ ਪਤਾ ਨਹੀਂ ਕਿਤੇ ਮੁੰਡਾ ਖਿਲਾ ਦਿੱਤਾ ਕੁੜੀਆਂ ਨਾਲ। ਅਤੇ ਇਹ ਜਿੰਨੇ ਜਨਾਬ ਸਾਡੇ ਚਿੱਟੀ ਚਮੜੀ ਵਾਲੀਆਂ ਸਰਕਾਰਾਂ ਸਨ, ਪੂਰੀ ਦੁਨੀਆ 'ਚ ਨਾ ਆਖਿਆ ਕਿ ਜਨਾਬ ਇਹ ਜਿਹੜਾ ਇਮਾਨ ਜਿਹੜੀ ਹੈ ਨਾ ਖਲੀਫ, ਇਹ ਤਾਂ ਮੁੰਡਾ ਹੈ, ਵੇਖੋ ਕਿੱਡੀ ਸ਼ਰਮ ਦੀ ਗੱਲ ਹੈ। ਇਹ ਸਾਰਿਆਂ ਨੇ ਜਨਾਬ ਸ਼ਰਮ ਦਵਾਈ ਓਲੰਪਿਕਸ ਨੂੰ ਕਿ ਮੁੰਡੇ ਜਿਹੜੇ ਨੇ ਉਹਨਾਂ ਕੋਲ ਕੁੜੀਆਂ ਕਟਵਾਉਣ ਡਏ ਹੋ, ਇਹ ਬੜਾ ਜ਼ੁਲਮ ਹੈ, ਇਹ ਬੜੀ ਮਾੜੀ ਗੱਲ ਹੈ। ਇੱਕ ਝੂਠ ਹੈ, ਜਿਵੇਂ ਨੂਨ ਲੀਗ ਵਾਲੇ ਨਹੀਂ ਝੂਠ ਨੂੰ ਸੱਚ ਬਣਾ ਦਿੰਦੇ, ਉਹਨਾਂ ਵੀ ਝੂਠ ਨੂੰ ਸੱਚ ਬਣਾ ਦਿੱਤਾ। ਬਹਰਹਾਲ ਉਹ ਕੁੜੀ ਲੱਗੀ ਰਹੀ, ਔਰ ਉਸ ਕੁੜੀ ਨੇ ਜਿਹੜਾ ਨਹੀਂ ਆਪਣਾ ਹੌਸਲਾ ਹਾਰਿਆ, ਅਤੇ ਉਹਨੇ ਦਬਾ ਕੇ ਮੁਕਾਬਲਾ ਕੀਤਾ। ਜਿਹੜੀ ਫਿਰ ਉਹਦੇ ਅੱਗੇ ਆਉਂਦੀ ਗਈ, ਸਹੇਲੀ ਉਹਦੀ ਕਿਸੇ ਹੋਰ ਮੁਲਕ ਤੋਂ ਬਾਕਸਿੰਗ ਖੇਲਣ, ਉਹਨੂੰ ਫੜਕਾਉਂਦੀ ਗਈ, ਕਿਸੇ ਦਾ ਨੱਕ ਭੰਨਿਆ ਅਤੇ ਕਿਸੇ ਦਾ ਮੱਥਾ ਭੰਨਿਆ, ਅਤੇ ਉਹ ਜਿੱਤਦੀ ਗਈ। ਆਖਿਰਕਾਰ ਫਿਰ ਉਹਦਾ ਮੁਕਾਬਲਾ ਇੱਕ ਚੀਨੀ ਜਿਹੜੀ ਬਾਕਸਰ ਸੀ ਉਹਦੇ ਨਾਲ ਹੋਇਆ। ਫਾਈਨਲ ਦੇ ਵਿੱਚ ਉਹਨੇ ਹਰਾ ਕੇ ਅਤੇ ਗੋਲਡ ਮੈਡਲ ਜਿੱਤਿਆ। ਉਹਦੇ ਵਿੱਚ ਇਮਾਨ ਖਲੀਫ ਨੇ ਦੱਸਿਆ ਫਿਰ ਆਪਣੀ ਗੁਰਬਤ ਦੀ ਸਾਰੀ ਕਹਾਣੀ ਵੀ, ਅਤੇ ਇਹ ਵੀ ਦੱਸਿਆ ਵੀ ਮੈਂ 8 ਸਾਲ ਚੰਗੀ ਤਰ੍ਹਾਂ ਸੁੱਤੀ ਨਹੀਂ, ਮੈਂ ਬਸ ਮਿਹਨਤ ਹੀ ਕੀਤੀ ਅਤੇ ਮੁਕਾਬਲਾ ਹੀ ਕੀਤਾ ਇਹ ਬਾਕਸਿੰਗ ਦੇ ਵਿੱਚ, ਅਤੇ ਮੈਨੂੰ ਇਹ ਮੇਰਾ ਖ਼ਾਬ ਸੀ ਜਿਹੜਾ ਅੱਜ ਪੂਰਾ ਹੋਇਆ, ਅਤੇ ਮੈਂ ਬੜੀ ਖੁਸ਼ ਹਾਂ। ਅੱਛਾ, ਹੁਣ ਇਹਦੇ ਵਿੱਚ ਮੈਂ ਤੁਹਾਨੂੰ ਇਹ ਸਾਰੀ ਕਹਾਣੀ ਇਸ ਲਈ ਦੱਸੀ ਕਿ ਇਹਦੇ ਵਿੱਚ ਇਸਲਾਮੋਫੋਬੀਆ ਵੀ ਹੈਗਾ, ਇਹਦੇ ਵਿੱਚ ਨਸਲ ਪ੍ਰਸਤੀ ਵੀ ਹੈਗੀ ਹੈ, ਜ਼ਾਹਿਰ ਹੈ। ਇਹਦੇ ਵਿੱਚ ਜਿਹੜੀ ਹੈ ਉਹ ਸਕਿਨ ਵੀ ਇਨਵੋਲਵ ਹੈ, ਇਹਦੇ ਵਿੱਚ ਸਾਰੀ ਜਿਹੜੀ ਇੱਕ ਡਿਸਕ੍ਰਿਮੀਨੇਸ਼ਨ ਇਨਵੋਲਵ ਹੈ, ਇਹਦੇ ਵਿੱਚ ਇੱਕ ਜਿਹੜੀ ਮੁਸਲਮਾਨਾਂ ਨਾਲ ਨਫ਼ਰਤ ਹੈ, ਇਸਲਾਮੋਫੋਬੀਆ, ਉਹਦਾ ਵੀ ਤੁਹਾਨੂੰ ਇਨ ਐਕਸ਼ਨ ਨਜ਼ਰ ਆਉਂਦਾ ਹੈ। ਸਾਰੇ ਦਾ ਸਾਰਾ ਕੰਮ ਜਿਹੜਾ ਇਹਨਾਂ ਨੇ ਕਰਤੂਤ ਕੀਤੀ ਸਾਰੀ, ਲੇਕਿਨ ਉਸ ਦੇ ਬਾਵਜੂਦ ਸਲਾਮ ਹੈ ਇਸ ਬੱਚੀ ਨੂੰ ਜਿਹਨੇ ਗੋਲਡ ਮੈਡਲ ਵੀ ਜਿੱਤਿਆ ਅਤੇ ਆਪਣਾ ਹੌਸਲਾ ਨਹੀਂ ਹਾਰਿਆ। ਜਿਵੇਂ ਅਸੀਂ ਅਰਸ਼ਦ ਨਦੀਮ ਦਾ ਜਿਹੜਾ ਉਹ ਇਸਤਕਬਾਲ ਕੀਤਾ ਜਾਂ ਕਰ ਰਹੇ ਜਾਂ ਚਾਅ ਲਾਡ ਕਰਨ ਰਹੇ ਹਾਂ, ਅਲ ਜਜ਼ਾਇਰ ਵਾਲੇ ਵੀ ਇਸੇ ਤਰੀਕੇ ਨਾਲ ਆਪਣੀ ਇਸ ਧੀ ਦਾ ਇਸਤਕਬਾਲ ਕਰ ਰਹੇ ਨੇ, ਅਤੇ ਉਹਨੂੰ ਗੋਲਡ ਮੈਡਲ ਜਿੱਤਣ ਦੇ ਉੱਤੇ ਇਸੇ ਤਰੀਕੇ ਦੇ ਨਾਲ ਜਿਹੜਾ ਉਹਦੇ ਚਾਅ ਲਾਡ ਕਰ ਰਹੇ ਨੇ, ਉਹਨੂੰ ਰਿਸੀਵ ਕਰ ਰਹੇ ਨੇ। ਬਹਰਹਾਲ ਇਸ ਬੱਚੀ ਨੂੰ ਸਾਡੇ ਵੱਲੋਂ ਵੀ ਬੜੀ ਮੁਬਾਰਕ। ਤੁਹਾਡੇ ਸਾਹਮਣੇ ਸਾਰੀ ਸਟੋਰੀ ਰੱਖਣੀ ਸੀ ਤਾਂ ਕਿ ਤੁਹਾਨੂੰ ਇਹ ਪਤਾ ਲੱਗੇ, ਅਤੇ ਇਹ ਸਟੋਰੀ ਸਾਡੀ ਨਹੀਂ ਹੈ ਜਿਹੜੀ ਤੁਹਾਡੇ ਸਾਹਮਣੇ ਰੱਖੀ ਹੈ ਸਾਰੀ, ਇਹ BBC ਵਰਲਡ ਨੇ ਇਹਦੇ ਮਾਂ ਪਿਓ ਦਾ ਜਾ ਕੇ ਇੰਟਰਵਿਊ ਕੀਤਾ, ਅਤੇ ਪਿੰਡ ਦੇ ਵਿੱਚ ਲੋਕਾਂ ਦਾ ਇੰਟਰਵਿਊ ਕੀਤਾ, ਇਹਦੇ ਹੋਰ ਆਲੇ ਦੁਆਲੇ ਦੇ ਲੋਕਾਂ ਦਾ ਇੰਟਰਵਿਊ ਕੀਤਾ, ਅਤੇ ਉਹਨਾਂ ਸਾਰਿਆਂ ਸ਼ਰਮ ਦਵਾਈ ਕਿ ਬਈ ਉਹ ਇੱਕ ਬੱਚੀ ਹੈ, ਕੁੜੀ ਹੈ। ਜ਼ਾਹਿਰ ਹੈ ਅਗਰ ਉਹਦੀ ਮੈਡੀਕਲ ਰਿਪੋਰਟ ਦੇ ਵਿੱਚ ਕੋਈ ਐਸੀ ਸ਼ਾਇਦ ਜਿਹਨੂੰ ਓਲੰਪਿਕਸ ਵੀ
ਮੰਨਦਾ ਹੈ ਕਿ ਕੋਈ ਐਸਾ ਮਸਲਾ ਨਹੀਂ ਹੈ, ਅਗਰ ਉਹ ਐਕਸ ਦੀ ਜਗ੍ਹਾ XY ਹੈ, ਫਿਰ ਵੀ ਉਹ ਕੁੜੀ ਹੈ ਉਸ ਖੇਲਾਂ ਦੇ ਹਿਸਾਬ ਨਾਲ, ਤੇ ਉਸ ਦੇ ਬਾਵਜੂਦ ਉਹਦੇ ਨਾਲ ਜਿਹੜਾ ਇਹਨਾਂ ਧੱਕਾ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਕਰ ਨਹੀਂ ਸਕੇ। ਅੱਛਾ ਜੀ, ਇਹ ਖਬਰ ਤੇ ਹੋ ਗਈ ਸਾਰੀ ਦੀ ਸਾਰੀ ਜਿਹੜੀ ਈਮਾਨ ਦੇ ਬਾਰੇ, ਔਰ ਮੈਂ ਤੁਹਾਨੂੰ ਸਾਰੀ ਜਿਹੜੀ ਦੱਸੀ ਕਿ ਕਿਸ ਤਰੀਕੇ ਨਾਲ ਉਹਨੇ ਇੱਕ ਪੂਰੀ ਦੀ ਪੂਰੀ ਮਿਹਨਤ ਕੀਤੀ। ਹੁਣ ਦੂਜੇ ਪਾਸੇ ਆ ਜਾਓ, ਦੂਜੇ ਪਾਸੇ ਸਾਡਾ ਚੰਨ ਵਰਗਾ ਪੁੱਤਰ ਅਰਸ਼ਦ ਨਦੀਮ, ਤੁਹਾਨੂੰ ਪਤਾ ਹੈ ਕਿ ਉਹ 골ਡ ਮੈਡਲ ਜਿੱਤ ਕੇ ਆਇਆ। ਹੁਣ ਜਿਹੜੇ ਜਿਸ ਤਰ੍ਹਾਂ ਜਿਹੜੇ ਹੀਰੋ ਹੁੰਦੇ ਨੇ ਨਾ, ਉਹ ਪੂਰੀ ਕੌਮ ਦੇ ਹੀਰੋ ਹੁੰਦੇ ਨੇ, ਉਹ ਕਿਸੇ ਇੱਕ ਦੇ ਨਹੀਂ ਹੁੰਦੇ। ਉਹਨਾਂ ਦੇ ਉੱਤੇ ਨਾ ਸਿਆਸਤ ਕਰਨੀ ਚਾਹੀਦੀ। ਮਸਲਨ ਹੁਣ ਅਰਸ਼ਦ ਨਦੀਮ ਜਿਹੜਾ ਉਹ ਸ਼ਹਿਬਾਜ਼ ਸ਼ਰੀਫ ਕੋਲ ਜਾਏ, ਸ਼ਹਿਬਾਜ਼ ਸ਼ਰੀਫ ਉਹਨੂੰ ਕੋਈ ਚੈੱਕ ਦੇ ਜਾਂ ਮਰੀਮ ਨਵਾਜ਼ ਦੇ, ਤੇ ਇਹਦੇ 'ਤੇ ਕੋਈ ਸਿਆਸਤ ਕਰਨ ਦੀ ਲੋੜ ਨਹੀਂ। ਮਤਲਬ ਮੈਨੂੰ ਤਾਂ ਕੋਈ ਗਿਲਾ ਨਹੀਂ ਹੋਏਗਾ ਅਰਸ਼ਦ ਨਦੀਮ ਦੇ ਉੱਤੇ ਕਿ ਉਹ ਮਰੀਮ ਨਵਾਜ਼ ਕੋਲ ਕਿਉਂ ਗਿਆ ਚੈੱਕ ਲੈਣ ਵਾਸਤੇ, ਜਾਂ ਮਰੀਮ ਨਵਾਜ਼ ਸਾਹਿਬਾ ਜਿਹੜੀ ਬਾਜੀ ਸਾਹਿਬਾ ਨੇ ਉਹਨਾਂ ਨੂੰ ਖਾਣੇ 'ਤੇ ਬੁਲਾਉਣ, ਜਾਂ ਉਹਨੂੰ ਕੋਈ ਅਵਾਰਡ ਦੇਣ, ਜਾਂ ਕੋਈ ਨੌਕਰੀ ਦੇਣ, ਜਾਂ ਸ਼ਹਿਬਾਜ਼ ਸ਼ਰੀਫ ਦੇਵੇ, ਉਹ ਉਹਨਾਂ ਦਾ ਸ਼ੁਕਰੀਆ ਅਦਾ ਕਰੇ, ਮੈਨੂੰ ਤਾਂ ਕੋਈ ਵੱਟ ਨਹੀਂ। ਉਹ ਪਲੇਅਰ ਹੈ, ਹੀਰੋ ਹੈ, ਉਹ ਸਾਰਿਆਂ ਦਾ ਸਾਂਝਾ ਹੈ, ਜਿੱਤ ਕੇ ਆਇਆ। ਸਾਨੂੰ ਸਾਰਿਆਂ ਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ, ਮਾਣ ਕਰਨਾ ਚਾਹੀਦਾ ਹੈ, ਉਹਦੀ ਇੱਜ਼ਤ ਕਰਨੀ ਚਾਹੀਦੀ ਹੈ, ਉਹਨੂੰ ਆਪਣੇ ਸਿਰ ਮੱਥੇ 'ਤੇ ਪਾਉਣਾ ਚਾਹੀਦਾ ਹੈ। ਪਰ ਨੂਨ ਵਾਲੇ ਜਿਹੜੇ ਪਟਵਾਰੀ ਨੇ ਸਾਰੇ, ਗੰਦੀ ਜ਼ਹਿਨੀਅਤ ਹੈ, ਇਹ ਬੰਦੇ ਦੇ ਪੁੱਤਰ ਬਣ ਜਾਣ, ਇਹਨਾਂ ਦੀ ਪੂਛਲ ਸਿੱਧੀ ਹੋ ਜਾਏ, ਤੇ ਫਿਰ ਕੰਮ ਨਾ ਸਾਰਾ ਸਿੱਧਾ ਹੋ ਜਾਏ। ਐਡੇ ਕੋਈ ਬਸ਼ਰਮ ਨੇ ਕਿ ਉਹ ਅਜੇ ਵਿਚਾਰਾ ਮੁਲਕ ਆਇਆ ਨਹੀਂ, ਏਅਰਪੋਰਟ ਦੇ ਉੱਤੋਂ ਹੀ ਉਹਦੇ ਕੋਲੋਂ ਸਿਆਸੀ ਬਿਆਨ ਦਵਾਉਣੇ ਸ਼ੁਰੂ ਕਰ ਦਿੱਤੇ ਨੇ ਉਹਨੂੰ ਕੰਟਰੋਵਰਸ਼ਲ ਕਰਨ 'ਤੇ। ਇੱਕ ਤਾਂ ਅਜੇ ਉਹ ਮੁਲਕ 'ਚ ਆਇਆ ਨਹੀਂ ਸੀ, ਤੇ ਹਿਨਾ ਪਰਵੇਜ਼ ਭੱਟ ਸਾਹਿਬ ਆ, ਤੁਹਾਨੂੰ ਪਤਾ ਵੀ ਇੱਕ ਤਾਂ ਉਹ ਕਮਲੀ ਹੈ, ਬੇਵਕੂਫ ਹੈ, ਬਿਲਕੁਲ ਹੀ ਰੱਜ ਕੇ ਨਕੰਮੀ ਹੈ। ਉਹਨੇ ਇੱਕ ਐਸਾ ਟਵੀਟ ਕੀਤਾ ਜਿਹੜਾ ਬਚਗਾਨਾ ਵੀ ਹੈ, ਅਹਿਮਕਾਨਾ ਵੀ ਹੈ, ਤੇ ਸਫਾਕਾਨਾ ਵੀ ਹੈ। ਕਿਉਂ ਮੈਂ ਤਿੰਨੇ ਚੀਜ਼ਾਂ ਆਖੀਆਂ? ਉਹਨੇ ਲਿਖਿਆ ਕਿ ਅੱਜ ਤੱਕ ਤੇ ਇਮਰਾਨ ਖਾਨ ਇਕੱਲਾ ਹੀ ਹੀਰੋ ਸੀ ਇਸ ਕੌਮ ਦਾ, ਅੱਜ ਤੱਕ ਇਮਰਾਨ ਖਾਨ ਇਕੱਲਾ ਹੀਰੋ ਸੀ ਇਸ ਕੌਮ ਦਾ। ਅੱਜ ਤੋਂ ਉਹ ਮੋਨੋਪੋਲੀ ਖਤਮ ਕਰ ਦਿੱਤੀ, ਤੇ ਹੁਣ ਕੌਮ ਦਾ ਨਵਾਂ ਹੀਰੋ ਜਿਹੜਾ ਉਹ ਅਰਸ਼ਦ ਨਦੀਮ ਹੈ। ਹੁਣ ਜ਼ਰਾ ਗੌਰ ਕਰੋ ਇਸ ਪੂਰੇ ਟਵੀਟ ਦੇ ਉੱਤੇ ਵੀ ਐਡੀ ਚਵਲ ਵੀ ਕੋਈ ਬੰਦਾ ਮਾਰ ਸਕਦਾ ਹੈ? ਐਡਾ ਥੱਕਿਆ ਹੋਇਆ ਔਰ ਘਟੀਆ ਟਵੀਟ ਕੋਈ ਬੰਦਾ ਕਰ ਸਕਦਾ ਹੈ? ਹੁਣ ਇਹਦੇ ਵਿੱਚ ਦੇਖੋ ਕਿ ਮੈਂ ਇਹਦੇ 'ਚ ਤੁਹਾਨੂੰ ਆਖਿਆ ਵੀ ਇਹਦੇ 'ਚ ਬਚਕਾਨਾ ਹਰਕਤ ਤੋਂ ਪਹਿਲਾਂ ਇਹ ਹੈ ਵੀ ਇਹ ਮੰਨਣ ਡਈ ਆਪਣੇ ਮੂੰਹੋਂ ਕਿ ਅੱਜ ਦੇ ਦਿਨ ਤੱਕ ਇਮਰਾਨ ਖਾਨ ਇਕੱਲਾ ਹੀ ਹੀਰੋ ਹੈ ਕੌਮ ਦਾ। ਠੀਕ ਹੈ, ਪਹਿਲਾਂ ਤਾਂ ਇਹ ਆਖਣ ਡਈ ਹੈ। ਨਾਲ ਅਗਲੇ ਪਾਸੇ ਜਿਹੜਾ ਅਹਿਮਕਾਨਾ ਹੋਏ ਕਿ ਇਮਰਾਨ ਖਾਨ ਦੀ ਮੋਨੋਪਲੀ ਸੀ। ਮੋਨੋਪਲੀ ਤੇ ਹੁੰਦੀ ਜਿਹੜੀ ਬੰਦੇ ਨੇ ਖੁਦ ਕਾਇਮ ਕੀਤੀ ਹੋਵੇ। ਅੱਛਾ ਜੀ, ਬਚਗਾਨਾ ਔਰ ਅਹਿਮਕਾਨਾ ਇਹ ਕਿ ਅੱਜ ਤੱਕ ਇਮਰਾਨ ਖਾਨ ਇਕੱਲਾ ਹੀ ਹੀਰੋ ਸੀ ਤੇ ਇਮਰਾਨ ਖਾਨ ਦੀ ਮੋਨੋਪਲੀ ਸੀ, ਤੇ ਅੱਗੋਂ ਸਫਾਖਾਨਾ ਇਹ ਹੈ ਕਿ ਹੁਣ ਅਰਸ਼ਦ ਨਦੀਮ ਨੂੰ, ਜ਼ਾਹਿਰ ਹੈ ਪਾਕਿਸਤਾਨ ਤਹਿਰੀਕ ਇਨਸਾਫ ਦੇ 90% ਸਪੋਰਟਰ ਨੇ, ਉਹਨਾਂ 'ਚੋਂ ਕਈ ਜਜ਼ਬਾਤੀ ਵੀ ਹੋਣੇ ਨੇ। ਜਦੋਂ ਉਹਨਾਂ ਇਹ ਨਹੀਂ ਸੋਚਣਾ ਵੀ ਅਰਸ਼ਦ ਨਦੀਮ ਸਾਡਾ ਵੀ ਓਨਾ ਹੀ ਭਰਾ ਹੈ, ਇਹਨਾਂ ਕੋ ਅਰਸ਼ਦ ਨਦੀਮ ਨੂੰ ਜੰਮਿਆ ਹੈ, ਜਾਂ ਇਹਨਾਂ ਅਰਸ਼ਦ ਨਦੀਮ ਦਾ ਉਹ ਨੇਜ਼ਾ ਇਹਨਾਂ ਆਪ ਸੁੱਟਿਆ ਸੀ, ਇਹਨਾਂ ਨੇਜ਼ਾ ਲੈ ਕੇ ਦਿੱਤਾ ਸੀ ਉਹਨੂੰ, ਇਹਨਾਂ ਦਾ ਉਹਦੇ ਨਾਲ ਕੀ ਲੈਣਾ ਹੈ। ਲੇਕਿਨ ਇਹੋ ਜਿਹਾ ਬਿਆਨ ਉਹਨਾਂ ਪੜ੍ਹ ਕੇ ਤਾਂ ਉਹਨਾਂ ਅਰਸ਼ਦ ਨਦੀਮ ਦੇ ਪਿੱਛੇ ਲਾਠੀ ਚੁੱਕ ਲੈਣੀ ਕਈਆਂ ਨੇ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਆਖਣਾ ਵੀ ਤੁਸੀਂ ਸਾਵਧਾਨ ਰਹਿਣਾ। ਬਿਲਕੁਲ ਅਰਸ਼ਦ ਨਦੀਮ ਨੂੰ ਕੰਟਰੋਵਰਸ਼ਲ ਨਹੀਂ ਕਰਨਾ। ਉਹ ਸਾਡਾ ਪੁੱਤਰ ਹੈ, ਸਾਡਾ ਭਰਾ ਹੈ, ਸਾਡਾ ਮਾਣ ਹੈ। ਉਹ ਜਿੱਤ ਕੇ ਆਇਆ, ਉਹਨੂੰ ਅਸੀਂ ਸਿਰ 'ਤੇ ਪਾਉਣਾ ਆਪਣੇ 'ਤੇ, ਉਹਦੀ ਅਸੀਂ ਇੱਜ਼ਤ ਕਰਨੀ ਹੈ। ਇਹ ਨੂਨ ਵਾਲਿਆਂ ਨੇ ਇਹੋ ਜਿਹੀਆਂ ਚਵਲਾਂ ਮਾਰਨੀਆਂ ਨੇ, ਕਦੀ ਕਾਵਾਂ ਦੇ ਕਿਹਾ ਵੀ ਢੱਗੇ ਮਾਰਦੇ ਨੇ। ਇਹਨਾਂ ਦੇ ਕਹਿਣ ਦੇ ਉੱਤੇ ਵੀ ਮੈਨੂੰ ਦੱਸੋ ਵੀ ਕਦੀ ਇਹ ਤੇ ਆਪਣੇ ਲੀਡਰ ਨੂੰ ਪਤਾ ਨਹੀਂ ਕੀ ਕੁਛ ਹੈ, ਸ਼ੇਰ ਵੀ ਆਉਂਦੇ ਨੇ ਉਸ ਗਿੱਦੜ ਨੂੰ, ਤੇ ਮੈਨੂੰ ਦੱਸੋ ਇਹਨਾਂ ਦੇ ਕਹਿਣ ਨਾਲੋਂ ਗਿੱਦੜ ਸ਼ੇਰ ਬਣ ਜਾਂਦਾ। ਉਹ ਗਿੱਦੜ ਮੈਲ ਚੱਟਣ ਡਿਆ ਉੱਥੇ ਬੈਠਾ ਕਿਤੇ, ਮੇਰਾ ਮਤਲਬ ਹੈ ਮਰੀ ਦੇ ਵਿੱਚ। ਇਸ ਵਾਸਤੇ ਤੁਹਾਡੇ 'ਚੋਂ ਇੱਕ ਤੇ ਕਿਸੇ ਬੰਦੇ ਅਰਸ਼ਦ ਨਦੀਮ ਦੇ ਉੱਤੇ ਕੋਈ ਪੁੱਠੀ ਸਿੱਧੀ ਗੱਲ ਨਹੀਂ ਲਿਖਣੀ, ਕੋਈ ਤਨਕੀਦ ਨਹੀਂ ਕਰਨੀ। ਬਿਲਕੁਲ ਅਰਸ਼ਦ ਨਦੀਮ ਸਾਡਾ ਹੀਰੋ ਹੈ ਔਰ ਸਾਡਾ ਭਰਾ ਹੈ, ਸਾਡਾ ਪੁੱਤਰ ਹੈ। ਇਹਨਾਂ ਨੇ ਇੱਕ ਤੇ ਬੇਸ਼ਰਮੀ ਇਹ ਕੀਤੀ ਕਿ ਇਹੋ ਜਿਹੇ ਟਵੀਟ ਕੀਤੇ ਨੇ। ਫਿਰ ਅਰਸ਼ਦ ਨਦੀਮ ਦੇ ਕੋਲੋਂ ਬਿਆਨ ਦਵਾਇਆ ਆਉਂਦਿਆਂ ਹੀ ਕਿ ਜੀ ਮੈਂ ਤੇ ਪੈਦਾਵਾਰ ਜਿਹੜੀਆਂ ਨੇ ਉਹਨੂੰ ਪਰਚੀ ਦਿੱਤੀ ਪਹਿਲਾਂ ਵੀ ਇਹ ਪੜ੍ਹ, ਉਸ ਗਰੀਬ ਪੜ੍ਹ ਦਿੱਤੀ। ਉਹਨੇ ਆਖਿਆ ਜੀ ਉਹ ਯੂਥ ਫੈਸਟੀਵਲ 'ਚ ਮੈਨੂੰ ਮੌਕਾ ਮਿਲਿਆ ਸੀ ਤੇ ਉੱਥੋਂ ਮੈਂ ਆਇਆ। ਇਹ ਨਾ ਬਿਆਨ ਦਵਾਇਆ, ਮਤਲਬ ਮੁਕੰਮਲ ਉਹਨੂੰ ਸਿਆਸੀ ਤੌਰ 'ਤੇ ਵਰਤਣ ਦੀ ਕੋਸ਼ਿਸ਼ ਕਰਨ ਰਹੇ ਨੇ। ਇਹਨਾਂ ਨੂੰ ਪਤਾ ਨਹੀਂ ਕੇਸ ਦੱਸ ਦਿੱਤਾ ਹੈ ਕਿ ਤੁਹਾਨੂੰ ਜਿੰਨੀਆਂ ਪਬਲਿਕ ਕੋ ਗਾਲਾਂ ਪੈਣ ਡਈਆਂ ਨੇ, ਜੇ ਅਰਸ਼ਦ ਨਦੀਮ ਤੁਹਾਡੇ ਹੱਕ 'ਚ ਗੱਲ ਕਰ ਦੇਗਾ ਤਾਂ ਤੁਹਾਨੂੰ ਗਾਲਾਂ ਘੱਟ ਜਾਣਗੀਆਂ। ਉਹ ਭੈੜਿਓ, ਤੁਹਾਨੂੰ ਹੋਰ ਗਾਲਾਂ ਪੈਣੀਆਂ ਨੇ ਇਸ ਗੱਲ ਤੋਂ, ਜਦੋਂ ਲੋਕਾਂ ਨੂੰ ਸਮਝ ਆਉਣੀ ਵੀ ਤੁਸੀਂ ਅਰਸ਼ਦ ਨਦੀਮ ਨੂੰ ਵੀ ਵਰਤਣ ਡਏ ਜੇ, ਜਿਹੜਾ ਕੌਮੀ ਹੀਰੋ ਹੈ ਉਹਨੂੰ ਵੀ ਇਸਤੇਮਾਲ ਕਰਨ ਡਏ ਜੇ, ਉਹਨੂੰ ਵੀ ਮਜਬੂਰ ਕਰਨ ਡਏ ਜੇ। ਬਹਰਹਾਲ ਕਹਿਣ ਦੀ ਗੱਲ ਹੈ ਵੀ ਅਰਸ਼ਦ ਨਦੀਮ ਸਾਡੀ ਜਿੰਦ ਜਾਨ ਹੈ ਸਾਡੇ ਵਾਸਤੇ। ਉਹ ਕਿਉਂਕਿ ਉਹਨੂੰ ਕਿਸੇ ਕੋਈ ਸਹੂਲਤ ਨਹੀਂ ਦਿੱਤੀ, ਉਹ ਇਕੱਲਾ ਹੀ ਲੜ ਭਿੜ ਕੇ ਗਰੀਬ ਦਾ ਪੁੱਤਰ ਜਿੱਤ ਕੇ ਆਇਆ। ਇਸ ਵਾਸਤੇ ਸਾਨੂੰ ਤੇ ਉੱਤੇ ਬੜਾ ਮਾਣ ਹੈ। ਤੇ ਪਾਕਿਸਤਾਨ ਤਹਿਰੀਕ ਇਨਸਾਫ ਵਾਲੇ ਸਾਰਿਆਂ ਨੂੰ ਮੈਂ ਇਹੀ ਆਖਾਂਗਾ ਵੀ ਤੁਸੀਂ ਕਿਸੇ ਬੰਦੇ ਨੇ ਅਰਸ਼ਦ ਨਦੀਮ ਦੇ ਇਹਨਾਂ ਦੀ ਜਿਹੜੀ ਚਾਲ ਹੈ ਨੂਨ ਲੀਗ ਵਾਲਿਆਂ ਦੀ, ਉਹਦੇ ਵਿੱਚ ਚਾਲ ਦੇ ਵਿੱਚ ਬਿਲਕੁਲ ਤੁਸੀਂ ਜਿਹੜਾ ਉਹ ਨਹੀਂ ਆਉਣਾ। ਅੱਛਾ ਜੀ, ਅੱਗੋਂ ਜਿਹੜਾ ਉਹ ਸਦਰ ਜ਼ਰਦਾਰੀ ਨੇ ਅਰਸ਼ਦ ਨਦੀਮ ਨੂੰ ਓਲੰਪਿਕਸ ਦਾ ਰਿਕਾਰਡ ਕਾਰਕਰਦਗੀ ਦੇ ਉੱਤੇ ਹਲਾਲੇ ਇਮਤਿਆਜ਼ ਨਾਲ ਨਵਾਜ਼ਣ ਦੀ ਜਿਹੜਾ ਉਹ ਹਦਾਇਤ ਕੀਤੀ। ਮੇਰੇ ਖਿਆਲ ਹਲਾਲੇ ਇਮਤਿਆਜ਼ ਤੋਂ ਵੱਡਾ
एजाज़ देना चाहिए कोई जनाबे वाली। हुण ये पता करांगे, कल पता करके तुहानूं दस्सांगे। मेरा नहीं ख्याल कि हलाल इम्तियाज़ जिहड़ा वो सब तो उतला अवार्ड है, लेकिन चलो बहरहाल कोशिश करांगे कि जिहड़ा सब तो बेहतरीन होवे उहदी सिफारिश सदर साहब नूं मेरा मतलब करनी चाहिए। असीं भी आवाज़ चुकांगे, तुसीं भी चुको। बहरहाल अगे जी तुहानूं खबर दसनी है ये नाल ही रिलेटिड जी है कि ये अरशद नदीम साहब नूं कोई 30 करोड़ रुपया हुण तक इनाम देण दे ऐलान होए ने। अच्छा, ऐलान बहुते हुंदे ने, लभदे बाद च घट ने, कई एवें ठोकी आउंदे ने ऐलान, बस एवें ही फुके जिहड़े ना वो अपना जिहड़ा ना वो फोके नारे मारी आउंदे ने। ਇਹ ਬਹਰਹਾਲ ਉਹਨਾਂ ਨੂੰ ਅਜੇ 30 ਕਰੋੜ ਲੱਭਿਆ ਤੇ ਨਹੀਂ, ਪਰ FBR ਵਾਲੇ ਟੈਕਸ ਵਾਲੇ ਜਿਹੜਾ ਮਹਿਕਮਾ ਉਹਨਾਂ ਛੁਰੀਆਂ ਚਾਕੂ ਪਹਿਲਾਂ ਹੀ ਤੇਜ਼ ਕਰ ਲਏ ਨੇ। ਉਹਨਾਂ ਆਖਿਆ ਵੀ ਜੇ 30 ਕਰੋੜ ਲੱਭਿਆ ਤੇ ਫਿਰ ਅਸੀਂ ਜਾਂ 12 ਕਰੋੜ ਟੈਕਸ ਲਵਾਂਗੇ ਤੇ ਜਾਂ 6 ਕਰੋੜ। ਬੱਲੇ ਬਈ ਸ਼ੇਰ ਬੱਗਿਓ, ਪਿੰਡ ਵਸਿਆ ਨਹੀਂ ਤੇ ਕੁੱਤੇ ਪਹਿਲਾਂ ਭੌਂਕਣ ਲੱਗ ਪਏ ਨੇ ਆ ਕੇ। ਮਾਜ਼ਰਤ ਹੈ, ਮੈਂ ਕਿਸੇ ਨੂੰ ਕੁੱਤਾ ਨਹੀਂ ਆਖਿਆ, ਇਹ ਕਿਤੇ ਮੁਹਾਵਰਾ ਕੀਤਾ। ਤੇ ਬਹਰਹਾਲ ਉਹ ਅਜੇ ਉਸ ਗਰੀਬ ਨੂੰ 30 ਕਰੋੜ ਲੱਭਿਆ ਨਹੀਂ ਤੇ ਇਹ 12 ਕਰੋੜ ਫੜਨ ਵਾਸਤੇ ਪਹਿਲਾਂ ਹੀ ਆ ਗਏ ਨੇ। ਇਹ ਕਿਤੇ ਮੇਰਾ ਮਤਲਬ ਹੈ ਕਿ ਦਸਤਾਨੇ ਪਾ ਕੇ ਫੜਿਓ, ਤੱਤੇ ਤੱਤੇ ਹੱਥ ਸੜ ਨਾ ਜਾਣ ਤੁਹਾਡੇ ਇਸ 12 ਕਰੋੜ ਰੁਪਈਏ ਦੇ ਨਾਲ। ਬਹਰਹਾਲ ਚਲੋ ਅੱਗੇ ਚੱਲਨੇ ਜੀ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਸੇ ਮਾਮਲੇ ਦੇ ਉੱਤੇ ਹੈ। ਉਹ ਤੁਸੀਂ ਇੱਕ ਸੁਣਿਆ ਹੀ ਸੀ ਵੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ। ਉਹ ਤੁਸੀਂ ਇੱਕ ਫਿਲਮ ਦਾ ਡਾਇਲੋਗ ਸੁਣਿਆ ਸੀ, ਮਸ਼ਹੂਰ ਪੰਜਾਬੀ ਫਿਲਮ ਹੈ ਕੈਰੀ ਔਨ ਜੱਟਾ, ਉਹਦੇ ਵਿੱਚ ਉਹਨਾਂ ਆਖਿਆ ਸੀ। ਅਤੇ ਉਹ ਸਾਨੂੰ ਹੁਣ ਤੁਹਾਨੂੰ ਪਤਾ ਹੀ ਹੈ ਕਿ ਅਨਵਰ ਮਸੂਦ ਸਾਹਿਬ ਜਿਹੜੇ ਨੇ ਉਹ ਉਹਨਾਂ ਦੇ ਇੱਕ ਪੁੱਤਰ ਨੇ ਅਮਾਰ ਮਸੂਦ ਸਾਹਿਬ। ਜਿਸ ਵੇਲੇ ਅਨਵਰ ਮਸੂਦ ਸਾਹਿਬ ਨੂੰ ਵੇਖੀਦਾ ਉਹ ਇੱਕ ਚੰਗੇ ਸੁੱਚੇ ਸ਼ਾਇਰ ਨੇ, ਚੰਗੇ ਆਦਮੀ ਨੇ, ਪ੍ਰੋਫੈਸਰ ਰਹੇ ਨੇ, ਚੰਗੇ ਨੇਕ ਆਦਮੀ ਨੇ। ਫਿਰ ਉਹਨਾਂ ਦੀ ਔਲਾਦ ਵੇਖੀ ਦੀ ਅਮਾਰ ਮਸੂਦ ਸਾਹਿਬ ਜਿਹੜੇ ਮਰੀਮ ਸਾਹਿਬਾ ਦੀਆਂ ਸੁੱਕੀਆਂ ਰੋਟੀਆਂ 'ਤੇ ਪਲਦੇ ਨੇ, ਲਿਫਾਫਾ ਸਹਾਫੀ ਨੇ, ਅਤੇ ਬਿਲਕੁਲ ਸਾਦਕ ਆਉਂਦੀ ਗੱਲ ਵੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ। ਉਹਨਾਂ ਜਨਾਬ ਇੱਕ ਤਬਸਰਾ ਕੀਤਾ ਉਹਨਾਂ ਕਿ ਜੀ ਸਾਰੇ ਪਾਕਿਸਤਾਨੀ ਆਪਣੇ ਆਪਣੇ ਵੱਲੋਂ ਕੋਸ਼ਿਸ਼ ਕਰਨ ਕਿ ਇਮਰਾਨ ਖਾਨ ਨੂੰ ਪਤਾ ਨਾ ਚੱਲੇ ਕਿ ਪਾਕਿਸਤਾਨੀ ਕੌਮ ਬੜੀ ਖੁਸ਼ ਹੈ, ਕਿਉਂਕਿ ਇਮਰਾਨ ਖਾਨ ਨੇ ਪਿਛਲੇ 20 ਸਾਲਾਂ ਦੇ ਵਿੱਚੋਂ ਇਹੀ ਕੋਸ਼ਿਸ਼ ਕੀਤੀ ਵੀ ਆਵਾਮ ਖੁਸ਼ ਨਾ ਹੋਵੇ ਅਤੇ ਉਹਨੂੰ ਆਵਾਮ ਦੀ ਕਦੇ ਖੁਸ਼ੀ ਬਰਦਾਸ਼ਤ ਨਹੀਂ ਹੋਈ। ਮੈਂ ਬਈ ਇਹੀ ਗੱਲ ਕਹਿ ਸਕਦਾ ਤੇਰੇ 'ਤੇ ਵੀ ਤੇਰੇ ਵਰਗੇ ਜਿਹੜੇ ਜੰਮੇ ਨੇ ਨਾ, ਬਸ ਉਹਨਾਂ ਨੂੰ ਮੈਂ ਕੀ ਆਖਾਂ ਹੁਣ। ਬਹਰਹਾਲ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ, ਇਹਦੇ 'ਤੇ ਹੀ ਗੱਲ ਖ਼ਤਮ ਕਰਦੇ। ਅੱਛਾ ਜੀ, ਅੱਗੇ ਵਜ਼ੀਰ ਆਲਾ ਖੈਬਰ ਪਖਤੂਨਖਵਾ ਨੇ ਤਾਲੀਮ ਕਾਰਡ ਦਾ ਇਜਰਾ ਕਰ ਦਿੱਤਾ। ਜਿਸ ਤਰ੍ਹਾਂ ਸਿਹਤ ਕਾਰਡ ਸੀ ਉਸੇ ਤਰੀਕੇ ਨਾਲ ਤਾਲੀਮ ਕਾਰਡ ਦੇ ਰਹੇ ਨੇ ਤਾਂ ਕਿ ਲੋਕੀ ਜਿਹੜੇ ਮਾੜੇ ਨੇ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਅਦਾਰਿਆਂ 'ਚ ਉਸ ਕਾਰਡ ਦੇ ਨਾਲ, ਉਸ ਇੰਸ਼ੋਰੈਂਸ ਨਾਲ ਪੜ੍ਹਾ ਸਕਣ। ਇਹ ਜਿਹੜਾ ਤਾਲੀਮ ਕਾਰਡ ਹੈ ਇਹ ਸਭ ਤੋਂ ਪਹਿਲਾਂ ਜਿਹੜਾ ਇਹਦਾ ਇਜਰਾ ਜਿਹੜਾ ਇਹ ਚੰਦ ਜ਼ਿਲ੍ਹਿਆਂ ਤੋਂ ਕਰਨਗੇ ਔਰ ਉਸ ਤੋਂ ਬਾਅਦ ਇਹਨੂੰ ਸਾਰੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਇਹਨੂੰ ਫੈਲਾਇਆ ਜਾਏਗਾ। ਅਤੇ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਇਹਦੇ 'ਤੇ ਗੱਲਬਾਤ ਇਹ ਕੀਤੀ ਹੈ ਕਿ ਵਜ਼ਾਰਤ ਖਜ਼ਾਨਾ ਨੂੰ ਉਹਨਾਂ ਨੇ ਇਹ ਕਿਹਾ ਕਿ ਚਤਰਾਲ ਤੋਂ ਇਹਨੂੰ ਸ਼ੁਰੂ ਕੀਤਾ ਜਾਏ ਕਿਉਂਕਿ ਉਹ ਪਸਮਾਨਦਾ ਇਲਾਕਾ ਹੈ, ਫਿਰ ਬਾਕੀ ਖੈਬਰ ਪਖਤੂਨਖਵਾ ਦੇ ਇਲਾਕਿਆਂ ਦੇ ਵਿੱਚ ਵੀ ਇਹਨੂੰ ਫੈਲਾਇਆ ਜਾਏਗਾ। ਹੈਲਥ ਕਾਰਡ ਤੁਹਾਨੂੰ ਪਤਾ ਹੈ ਕਿ ਪਹਿਲੇ ਹੀ ਇਹਨਾਂ ਬੰਦ ਕਰ ਦਿੱਤਾ ਸੀ ਨਿਗਰਾਨ ਹਕੂਮਤ 'ਚ, ਉਹ PTI ਦੀ ਹਕੂਮਤ ਨੇ ਆ ਕੇ ਫਿਰ ਚਾਲੂ ਕਰਾ ਦਿੱਤਾ। ਹੈਲਥ ਕਾਰਡ ਪਹਿਲੇ ਹੀ ਦਿੱਤਾ ਜਾ ਰਿਹਾ ਅਤੇ ਬਹਰਹਾਲ ਇਹ ਇੱਕ ਬੜਾ ਹੀ ਬਿਹਤਰੀਨ ਫੈਸਲਾ ਹੈ ਇਹ ਕਾਰਡ ਦੇਣ ਦਾ ਜਿਹੜਾ ਇਹਦੇ ਨਾਲ ਲੋਕਾਂ ਦੇ ਮਾੜੇ ਲੋਕਾਂ ਦੇ ਬੱਚੇ ਪੜ੍ਹਨਗੇ ਅਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਬਦਲੇਗੀ। ਅੱਛਾ ਜੀ, ਬਿਜਲੀ ਦੇ ਬਿੱਲਾਂ ਨੇ ਮਜ਼ੀਦ ਲੋਕਾਂ ਦੀਆਂ ਜਾਨਾਂ ਲੈ ਲਈਆਂ ਨੇ ਔਰ ਬਾਵਲ ਨਗਰ ਤਹਿਸੀਲ ਚਿਸ਼ਤੀਆਂ 'ਚ 20,000 ਦਾ ਬਿੱਲ ਆਉਣ ਨਾਲ ਸਬਜ਼ੀ ਫਰੋਸ਼ ਜਿਹੜਾ ਇੱਕ 27 ਸਾਲ ਉਹਦੀ ਉਮਰ ਸੀ, ਉਹਨੇ ਮੁਹੰਮਦ ਸਾਜਿਦ ਉਹਦਾ ਨਾਂ ਸੀ, 20,000 ਦਾ ਬਿੱਲ ਆਇਆ ਅਤੇ ਸਬਜ਼ੀ ਫਰੋਸ਼ ਸੀ, 3 ਬੱਚਿਆਂ ਦਾ ਬਾਪ ਸੀ। ਉਹਨੇ ਜ਼ਹਿਰੀਲੀਆਂ ਗੋਲੀਆਂ ਖਾ ਕੇ, ਜ਼ਹਿਰ ਦੀਆਂ ਗੋਲੀਆਂ ਖਾ ਕੇ ਅਤੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਖ਼ਤਮ ਕਰ ਲਈ। ਮੁਹੰਮਦ ਸਾਜਿਦ ਸਬਜ਼ੀ ਵੇਚਦਾ ਸੀ, 20,000 ਦਾ ਬਿੱਲ ਆਇਆ, ਪਰੇਸ਼ਾਨ ਸੀ, ਪਤਾ ਨਹੀਂ ਸੀ ਵੀ ਘਰ ਦਾ ਖਰਚਾ ਚਲਾਵਾਂ ਕਿ ਕਿਹੜੇ ਪਾਸਿਓਂ ਇਹ ਸਾਰਾ ਕੰਮ ਜਿਹੜਾ ਇਹਨੂੰ ਆਪਣੇ ਆਪ ਨੂੰ ਤੋਰਾਂ, ਅਤੇ ਉਹਨੇ ਆਪਣੀ ਜ਼ਿੰਦਗੀ ਜਿਹੜੀ ਉਹ ਖ਼ਤਮ ਕਰ ਲਈ। ਅੱਗੋਂ ਉਮਰਕੋਟ ਤੋਂ ਸਿੰਧ ਤੋਂ ਤੁਹਾਡੇ ਸਾਹਮਣੇ ਖਬਰ ਰੱਖਣੀ, ਉੱਥੇ ਇੱਕ 10 ਸਾਲ ਦੀ ਬੱਚੀ ਕਿਸੇ ਬੇਸ਼ਰਮ 24 ਸਾਲ ਦੇ ਬੰਦੇ ਨਾਲ ਕਰਵਾਈ ਜਾ ਰਹੀ ਸੀ। ਇਹ ਹੁਣ ਛਿੱਤਰਾਂ ਦਾ ਘਾਟਾ ਹੈ ਨਾ, ਮੈਨੂੰ ਦੱਸੋ ਵੀ ਆ ਜਿਹੜੇ ਕੰਮ ਕਰਦੇ ਨੇ, ਪਤਾ ਨਹੀਂ ਬੇਸ਼ਰਮੀ ਦਾ ਕਿਹੜਾ ਲੈਵਲ ਹੈ, ਕੋਈ ਆਲਾ ਤਰੀਨ ਲੈਵਲ ਹੈ। ਫਿਰ 10 ਸਾਲ ਦੀ ਬੱਚੀ ਦੀ 24 ਸਾਲ ਦੇ ਬੰਦੇ ਨਾਲ ਵਿਆਹ ਕਰਾਉਣ ਡਏ ਹੋਏ ਹੈ, ਮਤਲਬ ਇਹ ਇਸ ਤੋਂ ਵੱਡੀ ਬਗੈਰਤੀ ਹੋਰ ਹੋ ਕੀ ਸਕਦੀ ਹੈ। ਬਹਰਹਾਲ ਉਹ ਫੜੇ ਗਏ ਨੇ ਜੀ। ਹੁਣ ਉਹ ਬੱਚੀ ਨੂੰ ਤਹਿਵੀਲ 'ਚ ਲੈ ਲਿਆ, ਵਾਲਦੈਨ ਅਤੇ ਨਾਲ ਦੁਲਹਾ, ਸ਼ਾਦੀ ਦੇ ਸਹੂਲਤਕਾਰ ਸਾਰੇ ਗ੍ਰਿਫਤਾਰ ਕਰ ਲਏ ਨੇ। ਮਤਲਬ ਦੱਸੋ ਇਸ ਬੇਸ਼ਰਮੀ ਬੇਹਯਾਈ ਦੇ ਉੱਤੇ ਮੈਂ ਕੀ ਤਬਸਰਾ ਕਰਾਂ। ਮੈਨੂੰ ਦੱਸੋ ਇੱਥੇ ਮੇਰਾ ਹੁਣ ਕੀ ਤਬਸਰਾ ਹੋਏਗਾ ਵੀ 10 ਸਾਲ ਦੀ ਬੱਚੀ, ਮੈਂ ਸ਼ਰਮ, ਮੈਨੂੰ ਤਬਸਰਾ ਕਰਦਿਆਂ ਸ਼ਰਮ ਆਉਣ ਡਈ ਅਤੇ ਇਹਨਾਂ ਬਗੈਰਤਾਂ ਨੂੰ ਇਹ ਕੰਮ ਕਰਦਿਆਂ ਸ਼ਰਮ ਨਹੀਂ ਸੀ ਆਉਣ ਡਈ। ਬਹਰਹਾਲ ਅੱਗੇ ਜਿਹੜੀ ਖਬਰ ਤੁਹਾਨੂੰ ਦੇਣੀ ਹੈ ਜੀ ਉਹ ਖਬਰ ਹੈ ਕਿ ਆਮਰ ਖਾਨ ਚਮਕਾਨੀ ਉਹਨਾਂ ਨੂੰ ਅਗਵਾ ਕੀਤਾ ਗਿਆ ਸੀ। ਪਾਕਿਸਤਾਨ ਤਹਿਰੀਕ ਇਨਸਾਫ ਦੇ ਜਿਹੜੇ ਉਹ ਤਲਬਾ ਵਿੰਗ ਦੇ ਰੁਕਨ ਸਨ, ਉਹ ਹੁਣ ਵਾਪਸ ਆ ਗਏ ਨੇ। ਉਹਨਾਂ ਨੇ ਇਤਜਾਜ ਦੀ ਕਾਲ ਦਿੱਤੀ ਸੀ, ਉਹਨਾਂ ਨੂੰ KP 'ਚੋਂ ਪਿਸ਼ਾਵਰ ਤੋਂ ਨਾਮਾਲੂਮ ਅਫਰਾਦ ਨੇ ਚੁੱਕਿਆ ਸੀ, ਹੁਣ ਉਹਨਾਂ ਨੂੰ ਛੱਡ ਦਿੱਤਾ, ਉਹ ਘਰ ਵਾਪਸ ਆ ਗਏ ਨੇ। ਕਸੂਰ ਉਹਨਾਂ ਦਾ ਇਹ ਸੀ ਕਿ ਉਹਨਾਂ ਬੰਗਲਾਦੇਸ਼ ਦੀ ਤਰਜ਼ ਨਾਲ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਇੱਕ ਉਹਨਾਂ ਨੇ ਇਤਜਾਜ ਦੀ ਕਾਲ ਦਿੱਤੀ ਸੀ ਅਤੇ ਉਹ ਹੀ ਉਹਨਾਂ ਦਾ ਜਿਹੜਾ ਉਹ ਜੁਰਮ ਹੋ ਗਿਆ।
ਅੱਛਾ ਜੀ, ਸਨਮ ਜਾਵੇਦ ਤੇ ਰੁਬੀਨਾ ਜਮੀਲ ਦੋਵਾਂ ਦੇ ਵਾਰੰਟ ਗ੍ਰਿਫਤਾਰੀ ਜਾਰੀ ਹੋ ਗਏ ਨੇ। ਇੰਸਦਾਦ ਦਹਿਸ਼ਤਗਰਦੀ ਅਦਾਲਤ ਨੇ ਵਾਰੰਟ ਗ੍ਰਿਫਤਾਰੀ ਜਾਰੀ ਕੀਤੇ ਨੇ। ਉਹ ਅੱਛਾ, ਇਹ ਕੋਈ ਫਿਕਰ ਦੀ ਗੱਲ ਨਹੀਂ ਹੁੰਦੀ, ਇਹ ਜਾਰੀ ਹੁੰਦੇ ਰਹਿੰਦੇ ਨੇ ਹਰ ਦੂਜੇ ਚੌਥੇ ਦਿਨ, ਇਹ ਸਾਰਿਆਂ ਦੇ ਜਾਰੀ ਹੁੰਦੇ ਰਹਿੰਦੇ ਨੇ। ਇਹਦੇ ਤੇ ਕਿਸੇ ਨੇ ਕਿਸੇ ਨੂੰ ਨਹੀਂ ਫੜਨਾ ਹੁੰਦਾ। ਇਹ ਜਦੋਂ ਤੁਹਾਡਾ ਟਰਾਇਲ ਚੱਲ ਰਿਹਾ ਹੋਵੇ ਤੇ ਟਰਾਇਲ ਤੇ ਹਾਜ਼ਰੀ ਦੇਣੀ ਹੁੰਦੀ, ਹਰ ਵਾਰੀ ਅਦਾਲਤ ਤੇ ਜਾਣਾ ਹੁੰਦਾ। ਅਦਾਲਤ 'ਚ ਹਾਜ਼ਰੀ ਨਾ ਦਿਓ ਤਾਂ ਵਾਰੰਟ ਜਾਰੀ ਕਰ ਦਿੰਦੇ ਨੇ। ਅਗਲੀ ਵਾਰੀ ਇਹ ਅਦਾਲਤ ਦੇ ਸਾਹਮਣੇ ਜਾਣਗੇ, ਜਿਹੜਾ ਕਿ ਇਹਨਾਂ ਨੇ ਹਰ ਟਰਾਇਲ ਤੇ ਜਾਣਾ ਹੁੰਦਾ, ਹਰ ਪੇਸ਼ੀ ਤੇ। ਇਹ ਅਗਲੀ ਪੇਸ਼ੀ ਤੇ ਜਾਣਗੇ ਤਾਂ ਵਾਰੰਟ ਖਤਮ ਹੋ ਜਾਣਗੇ। ਮਤਲਬ ਤੁਹਾਨੂੰ ਦੱਸਣ ਦੀ ਗੱਲ ਹੈ ਵੀ ਇਹ ਕੋਈ ਖਤਰਨਾਕ ਖਬਰ ਨਹੀਂ ਹੈ। ਇਹ ਵਾਰੰਟ ਅਕਸਰ ਜਾਰੀ ਹੁੰਦੇ ਰਹਿੰਦੇ ਨੇ, ਜਦੋਂ ਬੰਦਾ ਚਲਾ ਜਾਏ ਤਾਂ ਵਾਰੰਟ ਖਤਮ ਹੋ ਜਾਂਦੇ ਨੇ। ਖਬਰਾਂ ਹੋਰ ਵੀ ਸਨ, ਕੁਝ ਤੁਹਾਡੇ ਚਿੱਠੀ ਪੱਤਰ ਵੀ ਸਨ, ਲੇਕਿਨ ਹੁਣ ਵੇਲਾ ਪੂਰਾ ਹੋ ਗਿਆ। ਮੈਨੂੰ ਦਿਓ ਹੁਣ ਇਜਾਜ਼ਤ ਤੇ ਰੱਬ ਰੱਖਾ।